ਜੀ ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਪੈਰਿਸ ਤੋਂ ਵੀਰ ਵਰਿੰਦਰ ਸਿੰਘ ਜੀ ਦਾ। ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਬਿਹਾਰ ਚੋਣਾਂ ਜਿਤਾਉਣ ਲਈ ਇੰਡੀਅਨ ਮੀਡੀਆ ਬੀਜੇਪੀ ਨੂੰ ਪੂਰੀ ਸਪੋਰਟ ਕਰ ਰਿਹਾ ਹੈ। ਸਿੱਧਾ ਕਿਹਾ ਜਾਵੇ ਕਿ ਹਿੰਦੂਤਵਾ ਦੇ ਏਜੰਡੇ ਤੇ ਪੂਰੇ ਜ਼ੋਰ ਨਾਲ ਕੰਮ ਹੋ ਰਿਹਾ ਹੈ। ਸਿਰਫ ਨਿਊਜ਼ ਚੈਨਲ ਨਹੀਂ, ਦੂਜੇ ਪਾਸੇ ਇੰਡੀਅਨ ਐਂਟਰਟੇਨਮੈਂਟ ਚੈਨਲ ਵੀ ਹਿੰਦੂਤਵੀ ਏਜੰਡੇ ਤੇ ਕੰਮ ਕਰ ਰਹੇ ਹਨ। ਮੈਂ ਪਿਛਲੇ 6 ਮਹੀਨੇ ਤੋਂ ਦੇਖ ਰਿਹਾ ਹਾਂ ਕਿ ਜਿੰਨੇ ਵੀ ਚੈਨਲ ਨੇ ਸਾਰੇ ਹਿੰਦੂ ਕੰਟੈਂਟ ਚਲਾ ਰਹੇ ਨੇ। ਅੱਜ ਕੱਲ ਗਣੇਸ਼ ਵਿਸਰਜਨ ਦਾ ਪੂਰਾ ਹਿੰਦੂ ਕੰਟੈਂਟ ਚੱਲ ਰਿਹਾ ਹੈ। ਹਰ ਇੱਕ ਡਰਾਮਾ, ਹਰ ਇੱਕ ਸੀਰੀਅਲ 'ਚ 10 ਦਿਨਾਂ ਤੋਂ ਇਹੀ ਚੱਲ ਰਿਹਾ ਹੈ। ਪਹਿਲਾ ਜਨਮ ਅਸ਼ਟਮੀ, ਫਿਰ ਦੁਰਗਾ ਮਾਤਾ, ਫਿਰ ਗਣੇਸ਼ ਵਿਸਰਜਨ, ਇਸ ਤੋਂ ਬਾਅਦ ਦੁਸ਼ਹਿਰਾ ਤੇ ਦੀਵਾਲੀ ਵੀ ਰਾਮ ਦਾ, ਫਿਰ ਅੱਗੇ ਵੀ ਕਿਸੇ ਦੇਵੀ ਦੇਵਤੇ ਦਾ ਜਨਮ ਦਿਨ ਆ ਜਾਵੇਗਾ। ਇੱਥੋਂ ਤੱਕ ਇੱਕ ਕਾਮੇਡੀ ਸੀਰੀਅਲ 'ਚ ਮੋਦੀ ਦਾ ਭਾਸ਼ਣ ਤੱਕ ਦਿਖਾ ਦਿੱਤਾ ਸੀ। 2 ਮਿੰਟ ਦਾ ਬੀਜੇਪੀ ਦਾ ਕਲਿੱਪ ਦੇਖਿਆ ਸੀ ਤੇ ਮੋਦੀ ਦਾ ਸਵੱਛ ਭਾਰਤ ਅਭਿਆਨ ਇਵੇਂ ਹੀ ਦਿਖਾਉਂਦੇ ਨੇ ਕਿ ਪਤਾ ਨਹੀਂ ਕਿੰਨਾ ਕੁ ਕਾਮਯਾਬ ਰਿਹਾ ਹੋਵੇ। 71% ਇਹ ਅਭਿਆਨ ਨਾਕਾਮ ਰਿਹਾ ਹੈ। ਇੱਕ ਖਬਰ ਸੀ ਕਿ ਮੋਦੀ ਦੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੀ ਪਬਲਿਸਿਟੀ ਵੀ ਕੀਤੀ ਗਈ ਹੈ ਇੱਕ ਸੀਰੀਅਲ 'ਚ। ਚਲੋ ਇਹ ਨਿਊਜ਼ ਮੀਡੀਆ ਤਾਂ ਪਹਿਲਾਂ ਹੀ ਸੀ ਮੋਦੀ ਨਾਲ, ਹੁਣ ਐਂਟਰਟੇਨਮੈਂਟ ਮੀਡੀਆ ਵੀ ਇਹਨਾਂ ਦੀ ਪਬਲਿਸਿਟੀ ਕਰਨ ਲੱਗ ਪਿਆ ਹੈ। ਮੋਦੀ ਅਤੇ ਹਿੰਦੂਤਵਾ ਦੇ ਏਜੰਡੇ ਬਾਰੇ ਸਭ ਤੋਂ ਜ਼ਿਆਦਾ ਕੰਟੈਂਟ ਇਹ ਸੋਨੀ ਅਤੇ ਸਬ ਚੈਨਲ ਵਾਲੇ ਚਲਾਉਂਦੇ ਨੇ, ਕਿਉਂਕਿ ਇਹਨਾਂ 'ਚ ਜ਼ਿਆਦਾ ਪ੍ਰੋਡਿਊਸਰ ਗੁਜਰਾਤ ਤੋਂ ਆਏ ਹਨ। ਦੂਜੇ ਪਾਸੇ ਪੰਜਾਬ 'ਚ ਪੀਟੀਸੀ ਨਿਊਜ਼ ਇਹਨਾਂ ਨੂੰ ਬਸ ਬਾਦਲਾਂ ਤੋਂ ਇਲਾਵਾ ਹੋਰ ਕੁਝ ਨਹੀਂ ਦਿਖਦਾ। ਇਹ ਸਵੇਰ ਤੋਂ ਸ਼ਾਮ ਤੱਕ ਬਸ ਬਾਦਲ ਦਾ ਨਾਮ ਜਪਦੇ ਨੇ। ਬਸ ਮੇਰਾ ਸਭ ਨੂੰ ਇਹੋ ਕਹਿਣਾ ਹੈ ਕਿ ਮੇਰੇ ਸਾਰੇ ਸਿੱਖ ਵੀਰ ਭੈਣ ਇਸ ਮੀਡੀਆ ਪ੍ਰੋਪੇਗੈਂਡੇ ਤੋਂ ਸਾਵਧਾਨ ਰਹਿਣ। ਜੀ ਡਾਕਟਰ ਸਾਹਿਬ। ਵੀਰ ਵਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਔਰ ਉਹਨਾਂ ਨੇ ਬਿਹਾਰ ਚੋਣਾਂ ਦੇ ਹਵਾਲੇ ਨਾਲ ਗੱਲ ਕਰਦੇ ਆਂ ਜਿਹੜਾ ਮੀਡੀਆ ਦਾ ਓਵਰਆਲ ਵਰਤਾਰਾ ਹੈ। ਔਰ ਮੈਨੂੰ ਇਹ ਲੱਗਦਾ ਹੈ ਜਿਸ ਕਿਸਮ ਦਾ ਮੀਡੀਆ ਨੇ ਬਿਹਾਰ ਦੇ ਵਿੱਚ ਜਿਹੜੇ ਰਾਈਵਲਸ ਨੇ ਲਾਲੂ, ਨਤੀਸ਼, ਦੂਸਰੇ, ਉਹਨਾਂ ਨੂੰ ਡਿਮੋਨਾਈਜ਼ ਕਰਨ ਔਰ ਉਹਨਾਂ ਦੇ ਖਿਲਾਫ ਜਿਹੜੇ ਵੀ ਉਹਨਾਂ ਦੇ ਕਿਤੇ ਹੋਰ ਨੇ ਉਹ ਕੇਸ ਰਜਿਸਟਰ ਵੀ ਕੀਤੇ ਗਏ ਨੇ। ਜਿਵੇਂ ਯੂਪੀ ਦੇ ਵਿੱਚ ਇਹ ਦਾਦਰੀ ਕਾਂਡ ਕਰਾਇਆ ਗਿਆ, ਗਊ ਮਾਸ ਨੂੰ ਇਸ਼ੂ ਬਣਾ ਕੇ। ਈਵਨ ਕਸ਼ਮੀਰ ਦੇ ਵਿੱਚ ਭਾਵੇਂ ਸੁਪਰੀਮ ਕੋਰਟ ਨੇ 2 ਮਹੀਨੇ ਦਾ ਸਟੇ ਦੇ ਦਿੱਤਾ ਹੈ, ਪਰ ਉਹ ਇੱਕ ਡਿਬੇਟ ਜਦੋਂ ਤੁਸੀਂ ਬੀਜੇਪੀ ਦਾ ਪੈਟਰਨ ਦੇਖੋ ਕਿ ਪਬਲਿਸਿਟੀ ਦੇ ਉਹ ਮਾਸਟਰ ਨੇ। ਔਰ ਆਰਐਸਐਸ ਦੀ ਆਈਡੀਓਲੋਜੀ ਕਿਉਂਕਿ ਨਾਜ਼ੀਆਂ 'ਚੋਂ ਆਈ ਤੇ ਨਾਜ਼ੀਆਂ ਦਾ ਜਿਹੜਾ ਸਭ ਤੋਂ ਸਟਰੋਂਗ ਵੈਪਨ ਸੀ, ਜਿਸ ਦੇ ਲਈ ਸ਼ਬਦ ਮੈਂ ਅਕਸਰ ਕਹਿੰਦਾ ਕਿ ਵੀ ਜਿਹੜਾ ਪ੍ਰੋਪੇਗੈਂਡਾ ਸ਼ਬਦ ਹੈ ਇਹ ਜਰਮਨ ਜ਼ਬਾਨ ਦਾ ਹੈ। ਇਹੀ ਸੀ ਕਿ ਵੀ ਇੰਨੀ ਵਾਰੀ ਇੰਨਾ ਵੱਡਾ ਝੂਠ ਬੋਲੋ, ਇੰਨੀ ਵਾਰੀ ਰਿਪੀਟ ਕਰੋ, ਬਾਰ-ਬਾਰ ਰਿਪੀਟ ਕਰੋ ਕਿ ਲੋਕ ਉਹਨੂੰ ਸੱਚ ਮੰਨਣ ਲੱਗ ਜਾਣ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਕੱਲਾ ਸਿਰਫ ਨਿਊਜ਼ ਮੈਟਰ ਹੀ ਇਹਨਾਂ ਦਾ ਪ੍ਰੋਪੇਗੈਂਡਾ ਨਹੀਂ ਦਿੰਦਾ, ਜਿਹੜੇ ਐਂਟਰਟੇਨਮੈਂਟ ਚੈਨਲ ਨੇ ਔਰ ਉਹਦੇ 'ਚ ਸੋਨੀ ਜਾਂ ਦੂਸਰੇ ਜਿਹੜੇ ਨੇ ਉਹ ਕਿਉਂਕਿ ਗੁਜਰਾਤੀ ਹੋਣ ਨਾ ਵੀ ਗੁਜਰਾਤੀ ਹੋਣ, ਇਸ ਵੇਲੇ ਕਿਸ ਕਿਸਮ ਦਾ ਡਰ ਜਿਹੜਾ ਹੈ ਉਹਨਾਂ ਨੇ ਸਿਰ ਤੇ ਲਟਕਾਇਆ। ਜਿਸ ਤਰੀਕੇ ਨਾਲ ਉਹਨਾਂ ਨੇ ਫਿਲਮ ਸੈਂਸਰ ਬੋਰਡ ਦੇ 9 ਮੈਂਬਰ ਜੇ ਕੱਢਣੇ ਪਏ ਤਾਂ ਸਾਰੇ ਕੱਢ ਦਿੱਤੇ। ਅਨਪੜ੍ਹ ਨੂੰ ਕਿੱਥੇ ਲਾਣਾ ਹੈ, ਯੂਨੀਵਰਸਿਟੀਆਂ ਦਾ ਕੀ ਹਾਲ ਕਰ ਰਹੇ ਨੇ। ਦਿੱਲੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਸੁਬਰਾਮਨੀਅਮ ਸਵਾਮੀ ਨੂੰ ਲਾਉਣ ਨੂੰ ਤਿਆਰ ਸੀ, ਹਾਲਾਂ ਉਹਨੇ ਆਪ ਹੀ ਨਾ ਕੀਤਾ ਕਿਉਂਕਿ ਉਹਨੂੰ ਇਹ ਲੱਗਦਾ ਸੀ ਕਿ ਜੀ ਪਹਿਲਾਂ ਮੈਨੂੰ ਇੰਨੇ ਕੁ ਅਖਤਿਆਰ ਦਿਓ ਕਿ ਮੈਂ ਜੋ ਚਾਹਾਂ ਕਰਾਂ। ਸੋ ਇਸ ਸਾਰੇ 'ਚ ਉਹਨਾਂ ਨੇ ਜਿਹੜਾ ਮੀਡੀਆ ਦਾ ਰੋਲ, ਐਂਟਰਟੇਨਮੈਂਟ ਚੈਨਲ ਔਰ ਕਿਸ ਤਰੀਕੇ ਨਾਲ ਹਿੰਦੂ ਧਾਰਮਿਕ ਕੰਟੈਂਟ ਡੋਮੀਨੇਟ ਕਰ ਰਿਹਾ। ਔਰ ਅੱਜ ਕੱਲ੍ਹ ਗਣੇਸ਼ ਵਿਸਰਜਨ ਦੇ ਨਾਂ ਥੱਲੇ ਕੱਲਾ ਇਹੀ ਨਹੀਂ ਕਿ ਮੀਡੀਆ ਕਰ ਰਿਹਾ ਹੈ, ਬਨਾਰਸ ਦੇ ਵਿੱਚ ਜਿਵੇਂ ਰਾਈਟਿੰਗ ਹੋਈ, ਅੱਜ ਬਨਾਰਸ ਦੇ ਕਈ ਪੁਲਿਸ ਥਾਣਾ ਖੇਤਰਾਂ ਦੇ ਵਿੱਚ ਕਰਫਿਊ ਲੱਗਾ ਹੋਇਆ ਕਿਉਂਕਿ ਸੁਪਰੀਮ ਕੋਰਟ ਦੇ ਆਰਡਰ ਨੇ। ਇਹ ਜਿਹੜਾ ਸਾਰਾ ਵਿਸਰਜਨ ਦੇ ਨਾਂ ਥੱਲੇ ਜੋ ਪੋਲਿਊਟ ਕੀਤਾ ਜਾਂਦਾ ਹੈ ਦਰਿਆਵਾਂ ਨੂੰ, ਹੁਣ ਬਨਾਰਸ ਇਹਦਾ ਆਪਣਾ ਹਲਕਾ ਹੈ ਮੋਦੀ ਦਾ, ਜਿੱਥੋਂ ਨਹਾ ਕੇ ਨਿਕਲਿਆ ਕਿ ਜੀ ਮੈਨੂੰ ਵਰ ਮਿਲ ਗਿਆ ਗੰਗਾ ਮਈਆ ਦਾ ਕਿ ਮੈਂ ਬਦਲ ਦੇ। ਔਰ ਗੰਗਾ ਦੁਨੀਆ ਦੀ ਸਭ ਤੋਂ ਗੰਦੀ ਨਦੀ ਹੈ, ਦਰਿਆ ਹੈ। ਉਹਨੂੰ ਗੰਗਾ ਨੂੰ ਪਿਉਰੀਫਾਈ ਕਰਨ ਦੇ ਲਈ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਉਹ ਖਰਚ ਕੀਤਾ ਜਾ ਰਿਹਾ। ਔਰ ਉਹਦੇ ਥੱਲੇ ਹੀ ਸੁਪਰੀਮ ਕੋਰਟ ਦਾ ਆਰਡਰ ਹੈ ਕਿ ਵੀ ਇਹ ਸਾਰਾ ਜਿਹੜਾ ਹੈ ਇਹ ਤਾਂ ਆਲਰੇਡੀ ਗੰਗਾ ਇੰਨੀ ਗੰਦੀ ਹੈ ਕਿ ਵੀ ਉੱਪਰੋਂ ਜਿੱਥੋਂ ਉਹਨਾਂ ਦਾ ਯੂਪੀ ਬਿਹਾਰ ਵਾਲਾ ਸਾਰਾ ਉਹ ਹਿੱਸਾ ਹੈ ਉਹਦੇ ਤੋਂ ਡੈੱਡ ਬਾਡੀ ਸੁੱਟਦੇ ਨੇ ਜੀ। ਔਰ ਸੁਪਰੀਮ ਕੋਰਟ ਨੇ ਕਿਹਾ ਕਿ ਵੀ ਆ ਜਿਹੜਾ ਸਾਰਾ ਹੀ ਵਿਸਰਜਨ ਦੇ ਨਾਂ ਥੱਲੇ ਕੀਤਾ ਜਾਂਦਾ ਹੈ ਪੋਲਿਊਟ ਕਰਦਾ ਰਿਵਰ ਵਾਟਰ ਨੂੰ। ਹੁਣ ਜਿਹੜੇ ਉੱਥੇ ਸਿਕਿਉਰਿਟੀ ਹੈ ਉਹਨੇ ਤਾਂ ਉਸ ਰੂਲ ਨੂੰ ਹੀ ਲਾਗੂ ਕਰਾਉਣਾ ਸੀ। ਔਰ ਕਿਉਂਕਿ ਯੂਪੀ ਦੇ ਵਿੱਚ ਸਮਾਜਵਾਦੀ ਪਾਰਟੀ ਦੀ ਸਰਕਾਰ ਹੈ, ਬੀਜੇਪੀ ਧਾਰਮਿਕ ਮੁੱਦਿਆਂ ਦੇ ਉੱਤੇ
ਇੰਨਾ ਕੁ ਉੱਥੇ ਖਰਲ ਪਾਉਣਾ ਚਾਹੁੰਦੀ ਹੈ ਤਾਂ ਕਿ ਇੱਕ ਤਾਂ ਉਹਦਾ ਫਾਇਦਾ ਬਿਹਾਰ ਦੀਆਂ ਚੋਣਾਂ 'ਚ ਹੋਏਗਾ, ਦੂਸਰਾ ਯੂਪੀ ਦੇ ਵਿੱਚ ਪੰਚਾਇਤ ਚੋਣਾਂ ਹੋਣੀਆਂ ਨੇ ਔਰ ਉਸ ਦਾ ਉਹ ਫਾਇਦਾ ਲੈਣਾ ਚਾਹੁੰਦੇ ਨੇ। ਔਰ ਇਸ ਲਈ ਇੱਕ ਮਾਹੌਲ ਜਿਹੜਾ ਧਾਰਮਿਕ ਸਿਰਜਣ ਦੇ ਲਈ, ਜਿਨ੍ਹਾਂ ਨੇ ਕਿਹਾ ਕਿ ਜੀ ਕਿੰਨੇ ਦਿਨ ਪਹਿਲਾਂ ਜਨਮ ਅਸ਼ਟਮੀ ਦਾ ਚੱਲਦਾ ਰਿਹਾ, ਫਿਰ ਦੁਰਗਾ ਪੂਜਨ ਰਿਹਾ, ਹੁਣ ਗਣੇਸ਼ ਵਿਸਰਜਨ ਹੈ, ਫਿਰ ਦੁਸਹਿਰਾ ਆ ਜਾਏਗਾ, ਫਿਰ ਦੀਵਾਲੀ ਆ ਜਾਏਗੀ, ਫਿਰ ਰਾਮਨੌਮੀ ਦਾ ਹੋਏਗਾ। ਇਹ ਤਾਂ ਵੱਡੇ ਨੇ, ਇਸ ਤੋਂ ਇਲਾਵਾ ਕਿਹੜਾ ਦਿਨ ਹੈ ਜਿਹਦੇ 'ਚ ਕਿ ਜਿਹੜਾ ਉਹ ਜੰਤਰ ਮੰਤਰ ਤੰਤਰ ਨਹੀਂ ਚੱਲ ਰਿਹਾ ਹੁੰਦਾ। ਉਹ ਸਾਰੇ ਦਾ ਸਾਰਾ ਹੀ ਪਾਰਟ, ਤੁਸੀਂ ਇੱਥੋਂ ਕਿਸੇ ਦਾ ਕੋਈ ਪੰਜਾਬੀ ਅਖਬਾਰ ਚੁੱਕ ਲਓ, ਮੈਂ ਵਾਸ਼ਿੰਗਟਨ ਸੀ, ਇੱਥੇ ਤਾਂ ਹੁਣ ਕਈ ਵਾਰੀ ਮਾਰਕੀਟ ਜਾਣ ਦਾ ਮੌਕਾ ਨਹੀਂ ਬਣਦਾ, ਮੁਫਤ ਦੀਆਂ ਜਿੰਨੀਆਂ ਅਖਬਾਰਾਂ ਨੇ ਉਹਨਾਂ ਦੇ ਵਿੱਚ ਤੁਸੀਂ ਦੇਖੋ ਕਿ ਸਭ ਉਸ ਕਿਸਮ ਦੇ ਹਿੰਦੂ ਪੰਡਤਾਂ ਦੇ ਵਸਤੂ ਸ਼ਾਸਤਰ ਔਰ ਤਾਂਤਰਿਕ ਤੇ ਸਮੱਸਿਆ ਹੱਲ ਤੇ ਕਾਲ ਕਰੋ ਤੇ ਕਿਹੜਾ ਅਮਰ ਤੇ ਕਿਹੜਾ ਫਲਾਣਾ, ਇਹ ਸਾਰਾ ਉਹਨਾਂ ਦੀ 70-80% ਕਲਾਇੰਟੇਲ ਇੱਥੇ ਸਿੱਖਾਂ 'ਚ ਹੈ। ਤੇ ਉੱਥੇ ਕੀ ਹਾਲ ਹੋਏਗਾ ਜਿੱਥੇ ਇਲੈਕਟ੍ਰੋਨ ਔਰ ਇਹੀ ਐਡਾਂ ਜਿਹੜੀਆਂ ਨੇ ਇੱਥੇ ਆਪਣੇ ਆਪ ਨੂੰ ਸਿੱਖਾਂ ਦੇ ਹਿਤੈਸ਼ੀ ਦੱਸਣ ਵਾਲੇ ਚੈਨਲਾਂ ਤੇ ਵੀ ਚੱਲ ਰਹੀਆਂ। ਤੇ ਜੇ ਅਸੀਂ ਆਪਣੇ ਦਰਸ਼ਕਾਂ ਨੂੰ ਜਾਂ ਆਪਣੇ ਵੈਲ ਵਿਸ਼ਰਸ ਨੂੰ ਕਹਿੰਦੇ ਹਾਂ ਕਿ ਭਾਈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਵੀ ਅਸੀਂ ਕੋਈ ਚੰਗਾ ਕੰਮ ਕਰ ਰਹੇ ਹਾਂ, ਪੰਥਕ ਗੱਲ ਕਰ ਰਹੇ ਹਾਂ, ਸਿੱਖੀ ਦੀ ਗੱਲ ਕਰ ਰਹੇ ਹਾਂ, ਤੇ ਫਿਰ ਸਾਨੂੰ ਬਾਰ-ਬਾਰ ਇਹ ਬੈਗ ਕਰਨ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਵੀ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ। ਜੇ ਅਸੀਂ ਇਹਨਾਂ ਜੋਤਸ਼ੀਆਂ ਤਾਂਤਰਿਕਾਂ ਦੂਜਿਆਂ ਤੋਂ ਤਰਲੇ ਕਰਦੇ ਨੇ, ਫੁੱਲ ਸ਼ੋਅ ਦੇ ਲਈ ਉਨੇ ਪੈਸੇ ਦੇਣ ਨੂੰ ਤਿਆਰ ਨੇ ਜਿੰਨਾ ਸਾਡਾ ਹਫਤੇ ਦਾ ਖਰਚ ਹੁੰਦਾ ਸੋ ਦੂਜੇ ਪਾਸੇ ਜਿਹੜੇ ਨੇ ਆਪਣੇ ਆਪ ਨੂੰ ਸਿੱਖ ਕਹਾਣ ਵਾਲੇ, ਉਹਨਾਂ ਨੇ ਗਿਵ ਅਪ ਕੀਤਾ, ਉਹਨਾਂ ਦੇ ਲਈ ਪੈਸਾ ਮੈਟਰ ਕਰਦਾ। ਸੋ ਕੁੱਲ ਮਿਲਾ ਕੇ ਉੱਥੇ ਤਾਂ ਚੱਲ ਹੀ ਰਿਹਾ ਹੈ, ਇੱਥੇ ਵੀ ਇਹੀ ਹਾਲ ਹੈ। ਜਦੋਂ ਅਸੀਂ ਇਹਨਾਂ ਨੇ ਤਾਂ ਉੱਥੋਂ ਦੇ ਮੀਡੀਆ ਦੀ ਗੱਲ ਕੀਤੀ, ਉਹਨਾਂ ਦਾ ਤਾਂ ਉਹਨਾਂ ਦਾ ਕੰਟਰੋਲ ਹੈ ਜਾਂ ਕੋਈ ਗੁਜਰਾਤੀ ਸੋਨੀ 'ਚ ਹੋਏਗਾ। ਇੱਥੇ ਇਸ ਸਿੱਖ ਮੀਡੀਆ ਦੇ ਉੱਤੇ ਇਲੈਕਟ੍ਰੋਨਿਕ ਹੋਏ ਜਾਂ ਮੀਡੀਆ ਤੇ ਹੋਏ, ਇੱਥੇ ਕਿਹਨਾਂ ਦਾ ਕੰਟਰੋਲ ਹੈ? ਇਹ ਪੈਸੇ ਦੀ ਗਰੀਡ 'ਚ ਫਸੇ ਹੋਏ ਨੇ। ਸੋ ਉਹਨਾਂ ਨੇ ਇਹ ਕਿਹਾ ਕਿ ਭਾਈ ਇਸੇ ਤਰ੍ਹਾਂ ਸਵੱਛ ਭਾਰਤ ਅਭਿਆਨ ਵੇਚ ਰਹੇ ਨੇ, ਮਨ ਕੀ ਬਾਤ ਜਿਹੜਾ ਬਿਲਕੁਲ ਫੇਲ ਹੈ। ਔਰ ਉਹ ਈਵਨ BBC ਦੀ ਸਟੋਰੀ ਸੀ ਕਿ ਵੀ ਇੱਕ ਸਟੇਜ ਸੀ, ਲੋਕਾਂ ਦੀ ਸ਼ੁਰੂ 'ਚ ਦਿਲਚਸਪੀ ਸੀ ਵੀ ਰੇਡੀਓ ਪਪੂਲਰ ਹੋ ਰਿਹਾ ਹੈ, ਮਨ ਕੀ ਬਾਤ ਕੀ ਕਹਿਣਾ, ਵੀ ਉਹੀ ਝੂਠ ਉੱਥੇ ਬੋਲਦੇ ਨੇ ਜੋ ਜਾਂ ਪਾਰਲੀਮੈਂਟ 'ਚ ਬੋਲਦੇ ਨੇ, ਔਰ ਹੁਣ ਲੋਕਾਂ ਦਾ ਇੰਟਰਸਟ ਨਹੀਂ ਹੈ। ਔਰ ਬਾਕੀ ਉਹਨਾਂ ਨੇ PTC ਦੀ ਗੱਲ ਕੀਤੀ ਹੈ ਕਿ ਜੀ ਇਹ ਬਾਦਲਾਂ ਦਾ ਚੈਨਲ, ਬਾਦਲਾਂ ਦੇ ਗੁਣ ਗਾ ਰਿਹਾ। ਦੇਖੋ ਅਸੀਂ ਵੀ ਹਰ ਗੱਲ ਨੂੰ ਸਿਰਫ ਇੱਕ ਰਿਐਕਟਿਵ ਮੋਡ ਦੇ ਵਿੱਚ ਹੀ ਕਹਿੰਦੇ। ਹੁਣ ਅਸੀਂ ਕੋਈ ਆਪਣਾ ਕੋਈ ਬ੍ਰਾਂਡ ਐਂਬੈਸਡਰ ਬਣ ਕੇ ਮੈਂ ਨਹੀਂ ਵੇਚਣਾ ਚਾਹੁੰਦਾ ਸੌਦਾ ਕੋਈ, ਪਰ ਗੱਲ ਜ਼ਾਹਰ ਹੈ ਵੀ ਮੈਂ ਬਹੁਤ ਵਾਰੇ ਕਹਿੰਦਾ ਹੈ ਕਿ ਹੁਣ ਸਮਾਂ ਉਹ ਹੈ ਕਿ ਤੁਸੀਂ ਲੀਕ ਕਹੀ ਜਾਓ ਜੀ ਇਹ ਮਾੜੀ ਹੈ, ਇਹ ਮਟਾਣੀ ਹੈ, ਉਹਦੇ 'ਚ ਤੁਹਾਡੇ ਕੋਲ ਨਾ એનર્ਜੀ ਹੈ ਨਾ ਉਹ ਕੋਈ ਬਹੁਤਾ ਕਾਰਗਰ ਸਟ੍ਰੈਟਜੀ ਹੁੰਦੀ। ਉਸ ਲੀਕ ਦੇ ਬਰਾਬਰ ਵੱਡੀ ਲੀਕ ਖਿੱਚ ਦਿਓ ਜੀ, ਉਹ ਆਟੋਮੈਟਿਕਲੀ ਛੋਟੀ ਹੋ ਜਾਂਦੀ। ਸੋ ਵੱਡੀ ਲੀਕ ਖਿੱਚਣ ਦਾ ਮਤਲਬ ਹੈ ਵੀ ਤੁਸੀਂ ਉੱਥੇ ਉਹਨਾਂ ਨੇ ਮੀਡੀਆ 'ਚ ਕੀ ਦੇਣਾ ਕੀ ਨਹੀਂ ਦੇਣਾ ਉੱਤੇ ਸਾਡਾ ਕੋਈ ਕੰਟਰੋਲ ਨਹੀਂ। ਪਰ ਘੱਟੋ ਘੱਟ ਜਿਹੜਾ ਅਸੀਂ 2-3 ਸਾਲ 'ਚ ਤੁਹਾਨੂੰ ਕੁਛ ਨਾ ਕੁਛ ਜਿਹੜਾ ਉਹ ਦਿੱਤਾ ਹੈ ਕਰਕੇ ਕਿ ਭਾਈ ਇਹ ਡੂਏਬਲ ਹੈ, ਆਪਣੀ ਸੱਚੀ ਗੱਲ ਵੀ ਕਹੀ ਜਾ ਸਕਦੀ ਹੈ, ਉਸ ਦੇ ਲਈ ਜਿਹੜਾ ਅਸੀਂ ਜਿਹੜਾ ਆਪਣੇ ਆਪ ਨੂੰ ਪੇਸ਼ ਕੀਤਾ ਹੈ ਕਿ ਭਾਈ ਠੀਕ ਹੈ ਅਸੀਂ ਇਹਦਾ ਬਰੰਟ ਝੱਲਾਂਗੇ। ਪਰ ਜੇ ਸਾਡੀ ਆਰਥਿਕ ਮਦਦ ਨਹੀਂ ਹੋਏਗੀ, ਜਿਹੜਾ ਅਗੇਨ ਮੈਂ ਕਾਫੀ ਦਿਨਾਂ ਬਾਅਦ ਇਹ ਗੱਲ ਦੁਬਾਰਾ ਦੁਹਰਾ ਰਿਹਾ, ਤੇ ਇਸੇ ਤਰ੍ਹਾਂ ਤਨਖਾਹਾਂ ਪੈਂਡਿੰਗ ਰਹਿਣਗੀਆਂ, ਇਸੇ ਤਰ੍ਹਾਂ ਜਿਹੜਾ ਰਹੇਗਾ, ਫਿਰ ਸਾਡੇ ਲਈ ਫਿਰ ਤੁਸੀਂ ਕਹੋਗੇ ਕਿ ਜੀ ਸਾਨੂੰ ਪਹਿਲਾਂ ਨਹੀਂ ਦੱਸਿਆ ਜੀ, ਬਹੁਤ ਚੰਗਾ ਹੁੰਦਾ ਸੀ ਜੀ। ਫਿਰ ਤਾਂ ਇਹੀ ਹੁੰਦਾ, ਇਹੀ ਬਾਤ ਹੁੰਦੀ ਹੈ ਕਿ ਜੀ ਹਾਲਾਂ ਮੇਰੇ ਕੁਝ ਮਿੱਤਰ ਮੈਨੂੰ ਕਹਿਣਗੇ ਜੀ ਤੁਸੀਂ ਇਵੇਂ ਨਾ ਕਹਿਣਾ ਵੀ ਇਹ ਕਈ ਵਾਰੀ ਡੀਮੋਰਲਾਈਜ਼ ਕਰਦਾ। ਮੈਂ ਕਿਹਾ ਫਿਰ ਲੈਟ ਇਟ ਬੀ ਸੋ। ਜੇ ਬਹੁਤਿਆਂ ਨੂੰ ਇਹੀ ਲੱਗਦਾ ਵੀ ਜਦੋਂ ਤੱਕ ਤੁਸੀਂ ਦਰਵਾਜ਼ਾ ਖੜਕਾਓਗੇ ਨਹੀਂ, ਕਿਸੇ ਨੇ ਕਹਿਣਾ ਨਹੀਂ, ਆਪਣੇ ਆਪ 'ਚ ਅਸੀਂ ਇਹ ਬੜੀ ਪੋਲਾਈਟਲੀ ਬਹੁਤ ਵਾਰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਅਸੀਂ ਇਹ ਸਾਡਾ ਸਟਾਈਲ ਵੀ ਨਹੀਂ ਹੈ, ਸਾਨੂੰ ਮੰਗਣ ਦੀ ਜਾਂਚ ਵੀ ਨਹੀਂ, ਤਾਂ ਇਹਨੂੰ ਅਸੀਂ ਇੱਕ ਮੰਗਣ ਚੈਨਲ ਵੀ ਨਹੀਂ ਬਣਾਉਣਾ ਚਾਹੁੰਦੇ। ਫਿਰ ਤਾਂ ਇਹੀ ਹੋਏਗਾ ਕਿ ਜੀ ਦੁਕਾਨਾਂ ਚਲਾਈਆਂ ਹੋਈਆਂ ਨੇ। ਪਰ ਜੇ ਲੱਗਦਾ ਹੈ ਸਾਡੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਕਿ ਭਾਈ ਸਾਡਾ ਕੋਈ ਯੂਜ਼ਫੁਲ ਪਾਰਟ ਹੈ ਕੌਮੀ ਕੰਮ ਤੋਂ, ਔਰ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਮੀਡੀਆ ਹਿੰਦੂਆਈਜ਼ ਹੋ ਗਿਆ ਜਾਂ ਉਹਨਾਂ ਦਾ ਮੀਡੀਆ ਚੱਲ ਰਿਹਾ, ਇੱਥੇ ਵੀ ਉਹਨਾਂ ਦਾ ਹੀ ਹੈ। ਇੱਥੇ ਵੀ ਇੱਕ ਅੱਧੇ ਪ੍ਰੋਗਰਾਮ ਹਰ ਇੱਕ ਚੈਨਲ ਨੇ ਰੱਖੇ ਹੋਏ ਨੇ ਕਿਉਂਕਿ ਸਿੱਖਾਂ ਨੂੰ ਬੇਵਕੂਫ ਬਣਾਉਣਾ, ਔਰ ਸਾਡੇ ਗੁਰਦੁਆਰਾ ਕਮੇਟੀਆਂ ਵੀ ਦੌੜ ਰਹੀਆਂ ਹੁੰਦੀਆਂ ਉਹਨਾਂ ਨੂੰ ਹੀ ਐਡਾਂ ਦੇਣ ਦੇ ਲਈ। ਉਹਨਾਂ ਨੂੰ $10,000 $15,000 ਦੇ ਕੇ ਪ੍ਰੋਗਰਾਮ ਕਰਾਉਣ ਨੂੰ ਤਿਆਰ ਹੋਣਗੇ ਕਿਉਂਕਿ ਉਸ ਚੈਨਲ ਨੂੰ ਨਹੀਂ ਓਬਲਾਈਜ਼ ਕਰ ਰਹੇ ਹੁੰਦੇ, ਸਰਕਾਰ ਨੂੰ ਓਬਲਾਈਜ਼ ਕਰ ਰਹੇ ਹੁੰਦੇ, ਕਿਉਂਕਿ ਪਿੱਛੋਂ ਜਿਹੜੇ ਕੌਂਸਲੇਟਾਂ ਦੇ ਪ੍ਰੈਸ਼ਰ ਨੇ ਔਰ ਫਿਰ ਜਾ ਕੇ ਦੱਸਣਗੇ ਜੀ ਇਹ। ਸੋ ਉੱਥੇ ਨਹੀਂ, ਉੱਥੇ ਤਾਂ ਉਹਨਾਂ ਦਾ ਕੰਟਰੋਲ ਹੈ। ਮੈਂ ਤਾਂ ਇੱਥੋਂ ਦੀ ਗੱਲ ਕਰ ਰਿਹਾ ਕਿ ਇੱਥੇ ਵੀ ਜਿਹੜੀ ਸਥਿਤੀ ਹੈ ਕੋਈ ਬਿਹਤਰ ਨਹੀਂ ਹੈ, ਰਾਦਰ ਬਦਤਰ ਹੈ। ਉੱਥੇ ਤਾਂ ਕਿਸੇ ਸਾਡੇ ਪ੍ਰੋ ਪੰਥ ਦੀ ਗੱਲ ਕਰਨ ਵਾਲੇ ਨੂੰ ਕਿਵੇਂ ਚੱਲਣਾ। ਇੱਥੇ ਜੇ ਸਾਡੇ ਆਪਣੇ ਵੀਰ ਭੈਣਾਂ ਜਾਂ ਸਾਡੇ ਐਡਮਾਇਰਰ ਜਿਹੜੇ ਨੇ ਉਹ ਵੀ ਇਸ ਗੱਲ ਨੂੰ ਨਹੀਂ ਸਮਝਣਗੇ ਤਾਂ ਫਿਰ ਕੋਈ ਚੋਇਸ ਨਹੀਂ ਹੋਏਗੀ ਸਾਡੇ ਕੋਲ।
ਸੋ ਇਹਨਾਂ ਦਾ ਵੀਰ ਵਰਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲੀ ਈਮੇਲ ਆਈ ਹੈ ਹਰਪ੍ਰੀਤ ਸਿੰਘ ਬਰਾੜ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਸਾਹਿਬ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਸਾਰੀ ਟੀਮ ਵਧਾਈ ਦੀ ਪਾਤਰ ਹੈ ਜੋ ਕਿ ਆਮ ਸਿੱਖ ਨੂੰ ਜਗਾਉਣ ਦਾ ਕੰਮ ਸਫਲਤਾ ਨਾਲ ਕਰ ਰਹੀ ਹੈ। ਡਾਕਟਰ ਸਾਹਿਬ ਜੀ, ਜੇ ਸਿੱਖ ਸੰਸਾਰ ਸਰਬੱਤ ਖਾਲਸਾ ਨਨਕਾਣਾ ਸਾਹਿਬ ਕਰਕੇ ਆਪਣੇ ਕੌਮ ਦੇ ਹੀਰਿਆਂ ਨੂੰ ਤਖਤਾਂ ਦੇ ਜਥੇਦਾਰ ਥਾਪ ਕੇ ਉਹਨਾਂ ਦੀ ਰਿਹਾਈ ਦਾ ਅੰਦੋਲਨ ਸ਼ੁਰੂ ਕਰ ਦਵੇ ਤਾਂ ਉਸ ਦੇ ਵਿੱਚ ਆਉਣ ਵਾਲੀਆਂ ਔਕੜਾਂ ਅਤੇ ਸਮਾਨਤਾਵਾਂ ਬਾਰੇ ਤੁਹਾਡੇ ਕੀ ਵਿਚਾਰ ਹਨ? ਜੀ ਡਾਕਟਰ ਸਾਹਿਬ। ਵੀਰ ਹਰਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਾਸ ਵੇਗਸ ਨੇਵਾਡਾ ਤੋਂ ਲਿਖਿਆ ਜੀ। ਉਹ ਅਕਸਰ ਸਾਡੇ ਨਾਲ ਰਾਬਤਾ ਵੀ ਰੱਖਦੇ ਨੇ ਔਰ ਲਿਖਤ ਤਾਂ ਉਹਨਾਂ ਨੇ ਕਾਫੀ ਦੇਰ ਬਾਅਦ ਲਿਖੀ ਹੈ। ਇਸ ਮੁੱਦੇ ਦੇ ਉੱਤੇ ਅਸਲ 'ਚ ਅਸੀਂ ਪਿਛਲੇ ਲਗਭਗ ਇੱਕ ਹਫ਼ਤੇ ਤੋਂ ਹੀ ਟੀਵੀ 84 ਨਿਊਜ਼ ਦੇ ਉੱਤੇ ਵੀ ਅੱਡ-ਅੱਡ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਔਰ ਸ਼ਾਇਦ ਆਉਣ ਵਾਲੇ ਦਿਨਾਂ 'ਚ ਵੀ ਅੱਜ ਵੀ ਇਹੀ ਵਿਸ਼ਾ ਹੋਏਗਾ ਗੱਲਬਾਤ ਦਾ। ਔਰ ਅਸੀਂ ਵੀ ਮੁੱਢਲੇ ਦਿਨਾਂ 'ਚ ਇਸ ਦੇ ਉੱਤੇ ਬੇਸ਼ੱਕ ਡਾਇਰੈਕਟ ਫੋਕਸਡ ਕੋਈ ਅਜੇ ਪੈਨਲ ਡਿਸਕਸ਼ਨ ਨਹੀਂ ਹੋਈ, ਲੇਕਿਨ ਅਸੀਂ ਸੱਚੋ ਸੱਚ ਦੇ ਵਿੱਚ ਵੀ ਇਸ ਨੂੰ ਕੀਤਾ ਸੀ, ਵਿਚਾਰ ਦੇ ਅਧੀਨ ਲਿਆਂਦਾ ਸੀ। ਸੋ ਮੈਨੂੰ ਇਹ ਲੱਗਦਾ ਹੈ ਕਿਉਂਕਿ ਜਿਵੇਂ ਕੱਲ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਹੋਰਾਂ ਨੇ ਜਿਹੜਾ ਹੈ ਉਹ ਸਗੋਂ ਇੱਕ ਕਦਮ ਅੱਗੇ ਜਾਂਦੇ ਸੁਜੈਸਟ ਕੀਤਾ ਕਿ ਵੀ 18ਵੀਂ ਸਦੀ 'ਚ ਜਿਹੜਾ ਇੱਕ ਡਿਫਰੈਂਟ ਫਾਰਮੈਟ ਸੀ, ਪਰ ਹੁਣ ਸਾਨੂੰ ਜਿਹੜਾ ਆਨਲਾਈਨ ਅਸੀਂ ਵਿਊ ਲੈ ਸਕਦੇ ਹਾਂ ਔਰ ਆਨਲਾਈਨ ਡਿਸਕਸ਼ਨਸ ਹੋ ਸਕਦੀਆਂ। ਅਸੀਂ ਜਿਹੜਾ ਪਿਛਲੇ ਸੈਚਰਡੇ ਵਾਸ਼ਿੰਗਟਨ ਡੀਸੀ 'ਚ ਜਿੰਨੇ ਇੱਕ ਨੁਮਾਇੰਦੇ ਆਏ ਸੀ ਉਹਨਾਂ ਨਾਲ ਵਿਚਾਰ ਚਰਚਾ 'ਚੋਂ ਇਹ ਉਭਰਿਆ ਸੀ ਕਿ ਵੀ ਜੇ ਵਿਸਾਖੀ ਦੇ ਉੱਤੇ ਨਨਕਾਣਾ ਸਾਹਿਬ ਵਿਖੇ ਸਰਬੱਤ ਖਾਲਸਾ ਕੀਤਾ ਜਾਏ, ਉਸ ਤੋਂ ਪਹਿਲਾਂ ਅੱਡ-ਅੱਡ ਦੁਨੀਆ ਦੇ ਦੇਸ਼ਾਂ ਦੇ ਵਿੱਚ ਸਿੱਖ ਆਪਣੀਆਂ ਜ਼ੋਨਲ ਜਾਂ ਕੰਟਰੀ ਵਾਈਜ਼ ਕਨਵੈਨਸ਼ਨਸ ਜਾਂ ਗੈਦਰਿੰਗਸ ਕਰਕੇ ਆਪਣੇ ਨੁਮਾਇੰਦੇ ਵੀ ਨੋਮੀਨੇਟ ਕਰ ਲੈਣ, ਇੱਕ ਜਾਗਰੂਕਤਾ ਵੀ ਪੈਦਾ ਕਰ ਲੈਣ ਤੇ ਨਨਕਾਣਾ ਸਾਹਿਬ ਜਿਹੜਾ ਹੈ ਉਸ ਨੂੰ 5-6 ਮਹੀਨੇ ਦਾ ਟਾਈਮ ਵਿਚਾੜੇ ਆ ਉਹਨੂੰ ਫੋਕਸ ਕੀਤਾ ਜਾ ਸਕਦਾ। ਉਸੇ ਲਾਈਨ ਤੇ ਹੀ ਇਹਨਾਂ ਨੇ ਪੁੱਛਿਆ ਕਿ ਵੀ ਇਹ ਜਿਹੜਾ ਜੇ ਨਨਕਾਣਾ ਸਾਹਿਬ ਇਹ ਹੁੰਦਾ ਹੈ ਸਰਬੱਤ ਖਾਲਸਾ ਔਰ ਸਾਡੇ ਜਿਹੜੇ ਕੌਮ ਦੇ ਹੀਰੇ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੂੰ ਉਭਾਰਿਆ ਜਾਂਦਾ ਹੈ ਜਿਹੜਾ ਤਖਤਾਂ ਦੇ ਅਹੁਦੇਦਾਰਾਂ ਦੇ ਤੌਰ ਤੇ, ਔਰ ਇਸ ਦੀਆਂ ਕੀ ਔਕੜਾਂ ਤੇ ਕੀ ਸਮਾਨਤਾਵਾਂ ਨੇ ਜੀ। ਔਰ ਅੱਜ ਹੀ ਮੈਨੂੰ ਕੋਈ ਕਹਿ ਰਿਹਾ ਸੀ ਜੀ ਕਿ ਪ੍ਰੋਫੈਸਰ ਗੁਰਦਰਸ਼ਨ ਸਿੰਘ ਉਹਨਾਂ ਦੇ ਬਿਲਕੁਲ ਡਿਫਰੈਂਟ ਲਾਈਨ ਲਈ। ਮੈਂ ਕਿਹਾ ਨਹੀਂ, ਡਿਫਰੈਂਟ ਨਹੀਂ ਹੈ, ਪਾਰਟ ਪਹਿਲਾ ਵੀ ਠੀਕ ਹੈ, ਇਹ ਵੀ ਠੀਕ ਹੈ, ਦੋਨਾਂ ਨੂੰ ਟੁਗੈਦਰ ਕੀਤਾ ਜਾ ਸਕਦਾ ਕਿ ਔਨ ਵਨ ਹੈਂਡ ਅਸੀਂ ਇਹ ਸੁਜੈਸਟ ਕਰਦੇ ਹਾਂ ਕਿ ਕੰਟਰੀ ਵਾਈਜ਼ ਜਿਹੜੀਆਂ ਨੇ ਕੰਟਰੀਜ਼ 'ਚ ਵੀ, ਜਿਵੇਂ ਅਮਰੀਕਾ ਵੱਡਾ ਮੁਲਕ ਹੈ, ਜ਼ੋਨਸ ਦੇ ਵਿੱਚ ਡਿਸਕਸ਼ਨਸ ਹੋ ਸਕਦੀਆਂ ਔਰ ਫਿਰ ਉਹਨਾਂ ਨੁਮਾਇੰਦਿਆਂ ਨੂੰ ਜਿੱਥੇ ਸਰਬੱਤ ਖਾਲਸਾ ਨਨਕਾਣਾ ਸਾਹਿਬ ਦਾ ਫੋਕਸ ਹੋ ਸਕਦਾ ਹੈ ਵਿਸਾਖੀ ਤੱਕ ਪਹੁੰਚਦੇ ਹੈ, ਉੱਥੇ ਨਾਲ ਦੀ ਨਾਲ ਆਨਲਾਈਨ ਜਿਹੜਾ ਚਰਚਾ ਹੈ, ਵਿਚਾਰ ਚਰਚਾ ਉਹ ਵੀ ਖੋਲ ਦਿੱਤੀ ਜਾਏ। ਜੇ ਉੱਥੇ ਡੈਲੀਬਰੇਸ਼ਨ ਹੁੰਦੀ ਹੈ 4-5 ਦਿਨ ਲਗਾਤਾਰ, ਉਹਦੇ 'ਚ ਜਿਵੇਂ ਇੱਥੇ ਵੀ ਹੁੰਦਾ ਹੈ, ਜਦੋਂ ਹੁਣ ਇਹ ਆਉਂਦੇ ਨੇ ਸਵਾਰ ਵੀ ਲੈ ਲੈਂਦੇ ਨੇ ਦੂਜਿਆਂ ਦੇ 4 ਚੁਫੇਰੇ, ਔਰ ਪਲੱਸ ਜੇ ਕੋਈ ਜਿਵੇਂ ਪ੍ਰੋਫੈਸਰ ਢਿੱਲੋਂ ਨੇ ਸੁਜੈਸਟ ਕੀਤਾ ਕਿ ਜਿਹੜੀ ਪੈਟੀਸ਼ਨ ਹੈ ਇਟ ਸ਼ੁੱਡ ਨਾਟ ਬੀ ਐਡਰੈਸਡ ਟੂ ਜਥੇਦਾਰ, ਇਟ ਸ਼ੁੱਡ ਬੀ ਐਡਰੈਸਡ ਟੂ ਅਕਾਲ ਤਖਤ, ਕਿਉਂਕਿ ਅਥਾਰਟੀ ਅਕਾਲ ਤਖਤ ਹੈ। ਸੋ ਅਸੀਂ ਸਮਝਦੇ ਹਾਂ ਵੀ ਜੇ ਨੁਮਾਇੰਦਾ ਇਕੱਠ ਵੀ ਹੁੰਦਾ ਹੈ ਆਨਲਾਈਨ ਪੈਟੀਸ਼ਨ ਦੇ ਉੱਤੇ ਮਿਲੀਅਨਸ ਆਫ ਸਿੱਖਸ ਸਿਗਨੇਚਰ ਕਰਦੇ ਨੇ, ਜਿਹੜੀ ਕਿ ਸਾਡੀ ਫਿਰ ਕਲੈਕਟਿਵ ਇਕੱਲੇ ਪੰਜਾਬ ਦੇ ਸਿੱਖ ਹੀ ਨਹੀਂ, ਪੰਜਾਬ ਤੋਂ ਬਾਹਰਲੀਆਂ ਸਟੇਟਾਂ 'ਚ ਔਰ ਭਾਰਤ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਸਿੱਖ ਨੇ ਉਹ ਵੀ ਉਹਦੇ 'ਚ ਜੁਆਇਨ ਕਰਦੇ ਨੇ। ਦੇਖੋ ਉੱਥੇ ਤਾਂ ਜਿਹੜਾ ਫਿਜ਼ੀਕਲ ਕੰਟਰੋਲ ਹੈ ਉਹ ਭਾਵੇਂ ਸ਼੍ਰੋਮਣੀ ਕਮੇਟੀ ਦੇ ਕੰਟੈਕਸਟ 'ਚ ਹੈ, ਹੋ ਸਕਦਾ ਹੈ ਸ਼੍ਰੋਮਣੀ ਕਮੇਟੀ ਚੋਣਾਂ, ਕਿਉਂਕਿ ਜੇ RSS ਦੇ ਨਾਲ ਬਾਦਲ ਦਾ ਅਜੇ ਤੱਕ ਤਾਂ ਉਹ ਵੇ ਕਰ ਰਿਹਾ, ਫੈਸਲਾ ਵੀ ਸੌਦਾ ਸਾਧ ਵਾਲਾ ਉਹਦੇ ਨਾਲ ਜੁੜਿਆ ਹੋਇਆ ਹੈ, ਮੇਬੀ ਦੇ ਮੇ ਹੈਂਗ ਟੂਗੈਦਰ ਬਿਹਾਰ ਚੋਣਾਂ ਡਿਸਾਈਡ ਕਰਨਗੇ। ਬੀਜੇਪੀ ਜਿਹੜੀ ਕਾਫੀ ਲਾਈਕਲੀ ਹੈ ਪਾਵਰ ਗ੍ਰੈਬ ਕਰਨ, ਫਿਰ ਪੰਜਾਬ 'ਚ ਇਹਨਾਂ ਨੂੰ ਧੱਕਾ ਦੇ ਸਕਦੇ ਨੇ। ਫਿਰ ਆਲਰੇਡੀ ਉਹਨਾਂ ਨੇ ਜੁਡੀਸ਼ੀਅਲ ਕਮਿਸ਼ਨ ਦੀ ਟਰਮ ਵੀ ਖਤਮ ਕਰ ਦਿੱਤੀ ਹੈ ਔਰ ਉਹਨਾਂ ਦੇ ਦਫ਼ਤਰ ਨੂੰ ਵੀ ਕਿਹਾ ਚੰਡੀਗੜ੍ਹ 'ਚ ਚਲੇ ਜਾਓ, ਇਹ ਪਿਛਲੇ ਹਫ਼ਤੇ ਦੀ ਖਬਰ ਹੀ ਸੀ। ਫਿਰ ਸਿੱਧੇ ਤੌਰ ਤੇ RSS ਜਿਨ੍ਹਾਂ ਨੂੰ ਹੁਣ ਵਿੱਚ ਲਿਆਂਦਾ ਅਕਾਲੀਆਂ ਦੇ ਮੰਡਲ ਦੇ, ਉਹਨਾਂ ਦੇ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਕੰਟਰੋਲ ਕਰ ਸਕਦੀ ਹੈ। ਪਰ ਜੇ ਅਸੀਂ ਇੱਕ ਅਵੇਅਰਨੈਸ ਕੈਂਪੇਨ ਸਾਡੀ ਇਹ ਵੀ ਜਿਹੜਾ ਨਨਕਾਣਾ ਸਾਹਿਬ ਸਰਬੱਤ ਖਾਲਸਾ ਜਾਂ ਬਾਹਰ ਵੀ ਹੋਏਗਾ, ਇੱਕ ਜਾਗਰੂਕਤਾ ਕੈਂਪੇਨ ਹੀ ਹੋਏਗਾ। ਇਹ ਸ਼੍ਰੋਮਣੀ ਕਮੇਟੀ ਚੋਣਾਂ 'ਚ ਵੀ ਤੁਹਾਨੂੰ ਜੇ ਕੋਈ ਯੋਗ ਮੌਕਾ ਬਣੇ ਤੇ ਉਹਦੇ 'ਚ ਤੁਸੀਂ ਆਪਣੀ ਤਾਕਤ ਦੱਸ ਸਕਦੇ ਹੋ, ਤੇ ਨਾ ਵੀ ਹੋਏ ਤੇ ਇੱਕ ਇੰਨੀ ਕੁ ਜਾਗਰੂਕਤਾ ਕੈਂਪੇਨ ਕਿ ਉੱਥੇ ਜੇ ਮਹੰਤਾਂ ਦੀ ਤਰ੍ਹਾਂ ਗੁਰਦੁਆਰੇ ਇਹਨਾਂ ਦੇ ਕੋਲ ਵੀ ਰਹਿਣ, ਕੱਲ ਨੂੰ RSS ਵੀ ਲੈ ਲੇ
ਤੇ ਇਹਦੇ ਬਾਵਜੂਦ ਸਿੱਖ ਜਿਹੜੇ ਨੇ ਫਿਰ ਇਹਨਾਂ ਦਾ ਮੂੰਹ ਤੋੜਵਾ ਜਵਾਬ ਦਿੰਦੇ ਰਹਿਣ, ਕਿਤੇ ਨਾ ਕਿਤੇ ਉਸ ਦੀ ਆਵਾਜ਼ ਉੱਠਦੀ ਰਹੇਗੀ। ਸੋ ਔਕੜਾਂ ਤਾਂ ਹੋਣਗੀਆਂ। ਜੇ ਪੰਜਾਬ 'ਚ ਜਿਵੇਂ ਦੀਵਾਲੀ ਦੇ ਉੱਤੇ ਸਰਬੱਤ ਖਾਲਸਾ ਕਰਨਾ ਚਾਹੁੰਦੇ ਨਹੀਂ ਹੈ ਸਾਡੀਆਂ ਧਿਰਾਂ, ਇਹ ਜ਼ਿਆਦਾ ਪ੍ਰੋਬਲਮੈਟਿਕ ਹੋਏਗਾ, ਇਹ ਸਿੱਧੀ ਕਨਫਰੰਟੇਸ਼ਨ ਹੋਏਗੀ। ਔਰ ਇਨ ਕੇਸ ਈਵਨ ਕਿਸੇ ਹੋਰ ਥਾਂ ਤੇ ਵੀ ਪੰਜਾਬ 'ਚ ਕਰਨਾ ਚਾਹਣਗੇ, ਉਹਦੇ 'ਚ ਵੀ ਇਹ ਜਿਹੜੇ ਨੇ ਆਪਣੇ ਗੁੰਡੇ ਭੇਜ ਕੇ ਜਾਂ ਉਸ ਤੋਂ ਪਹਿਲਾਂ ਗ੍ਰਿਫਤਾਰੀਆਂ ਕਰਕੇ ਕੁਝ ਕਰ ਸਕਦੇ ਨੇ, ਪਰ ਚਾਂਸ ਘਟ ਜਾਂਦੇ ਨੇ। ਹਾਂ, ਨਨਕਾਣਾ ਸਾਹਿਬ ਵਾਲੇ 'ਚ ਉਹ ਉੱਥੋਂ ਵੀਜ਼ੇ ਕੱਟ ਕਰ ਦੇਣ, ਪਾਕਿਸਤਾਨ ਨੇ ਦਿੱਤੇ ਵੀ ਹੋਣ, ਬਾਰਡਰ ਨਾ ਕ੍ਰਾਸ ਕਰਨ ਦੇਣ ਕੁਝ ਲੋਕਾਂ ਨੂੰ, ਇਹ ਪੋਸੀਬਲ ਹੋ ਸਕਦਾ। ਪਰ ਇਹ ਸਾਰੀ ਗੱਲ ਵੀ ਜਾਗਰੂਕਤਾ ਦੇ ਵਿੱਚ ਵਾਧਾ ਕਰੇਗੀ। ਸੋ ਵੀਰ ਹਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਔਰ ਇਹ ਐਸਾ ਇਸ਼ੂ ਹੈ ਜਿਹੜਾ ਜੇ ਓਪਨ ਹੈ, ਅਸੀਂ ਹਰ ਵਿਊ ਪੁਆਇੰਟ ਸੁਣਨਾ ਚਾਹੁੰਦੇ ਹਾਂ, ਜਾਨਣਾ ਚਾਹੁੰਦੇ ਹਾਂ, ਔਰ ਫਰਦਰ ਜਿਹੜੇ ਡਿਸੀਜਨ ਮੇਕਰ ਨੇ ਉਹਨਾਂ ਤੱਕ ਪਹੁੰਚਾਉਂਦੇ ਵੀ ਹਾਂ। ਸੋ ਇਹਨਾਂ ਦਾ ਵੀ ਜਿਹੜਾ ਅਸੀਂ ਵਿਊ ਪੁਆਇੰਟ ਉਸ ਦੇ ਉੱਤੇ ਆਪਣਾ ਵਿਚਾਰ ਦਿੱਤੇ ਨੇ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ।